ਅੱਛਾ ਜੀ, ਇੱਕ ਬੰਦੇ ਦੀਆਂ ਨਾ ਦੋ ਸ਼ਾਦੀਆਂ ਹੋਈਆਂ ਹੁੰਦੀਆਂ ਤੇ ਉਹ ਆਪਣੀਆਂ ਦੋਨਾਂ ਬੀਵੀਆਂ ਨੂੰ ਨਾ ਬੇਇੰਤਹਾ ਪਿਆਰ ਕਰਦਾ ਹੁੰਦਾ ਵਾ। ਦੋਵਾਂ ਨੂੰ ਬਰਾਬਰ ਦੇ ਹਕੂਕ ਦਿੰਦਾ, ਖਾਣਾ ਪੀਣਾ, ਰਹਿਣਾ ਸੌਣਾ ਬਹਿਣਾ, ਹਰ ਚੀਜ਼ ਨਾਲ ਬਰਾਬਰ ਦਾ ਹੱਕ ਦੋਵਾਂ ਨੂੰ ਦਿੰਦਾ ਵਾ। ਕਿ ਯਾਨੀ ਕਿ ਇਨਸਾਫ ਦੇ ਤਰਾਜ਼ੂ ਚੋਂ ਤਕੜੀ ਚ ਤੋਲਦਾ ਵੀ ਮੈਂ ਦੋਵਾਂ ਬੀਵੀਆਂ ਨਾਲ ਨਾ ਇਨਸਾਫ ਕਰਨਾ। ਖੁਦਾ ਦੀ ਕਰਨੀ ਤਕਦੀਰ ਦੇ ਫੈਸਲੇ ਦੋਨਾਂ ਬੀਵੀਆਂ ਦੀ ਇਕੱਠੀ ਡੈਥ ਹੋ ਜਾਂਦੀ ਆ। ਦੋਨੇ ਬੀਵੀਆਂ ਅੱਲਾਹ ਪਾਕ ਨੂੰ ਪਿਆਰੀਆਂ ਹੋ ਜਾਂਦੀਆਂ ਤੇ ਉਹ ਨਾ ਹੁਣ ਕਹਿੰਦਾ ਵਾ ਕਿ ਯਾ ਅੱਲਾਹ ਪਾਕ ਜਿੰਨਾ ਚਿਰ ਜੀਂਦੀਆਂ ਸੀ ਮੈਂ ਇਨਸਾਫ ਕੀਤਾ ਵਾ ਤੇ ਹੁਣ ਵੀ ਤੂੰ ਮੈਨੂੰ ਇਨਸਾਫ ਕਰਨ ਦੀ ਨਾ ਤੌਫੀਕ ਦੇਵੀਂ। ਅੱਛਾ ਜੀ, ਉਹ ਸੋਚਦਾ ਕਿ ਇਹਨਾਂ ਦਾ ਕਫਨ ਦਫਨ ਹਰ ਚੀਜ਼ ਮੈਂ ਨਾ ਬਰਾਬਰ ਜੇ ਕਰਨੀ ਆ। ਅੱਛਾ ਜੀ, ਉਹ ਗੁਸਲ ਦੇਣ ਵਾਲੀਆਂ ਨਾ ਦੋ ਬੀਵੀਆਂ ਨੂੰ ਬੁਲਾਉਂਦਾ, ਇਕੱਠਾ ਗੁਸਲ ਦਵਾਉਂਦਾ, ਅਤਰ ਪਰਫਿਊਮ ਹਰ ਚੀਜ਼ ਉਹ ਇਕੱਠੀ ਕਰਦਾ। ਜਦੋਂ ਆ ਜਾਂਦੀ ਜਨਾਜ਼ਾ ਲਿਜਾਣ ਦੀ ਗੱਲ ਤੇ ਉਹ ਘਰ ਦੇ ਵਿੱਚ ਇੱਕ ਦਰਵਾਜ਼ਾ ਹੁੰਦਾ। ਅੱਛਾ ਜੀ, ਉਹ ਕਹਿੰਦਾ ਦੋਨਾਂ ਬੀਵੀਆਂ ਦੇ ਮੈਂ ਬਰਾਬਰ ਨਾਲ ਜਨਾਜ਼ੇ ਕੱਢਣੇ ਆ। ਉਹ ਦਰਵਾਜ਼ਾ ਬਣਾਉਣ ਵਾਲੇ ਮਿਸਤਰੀ ਨੂੰ ਸੱਦ ਲੈਂਦਾ, ਲਓ ਜੀ ਉਹ ਆਣ ਕੇ ਦਰਵਾਜ਼ਾ ਲਾ ਦਿੰਦਾ। ਉਹ ਦੋਨਾਂ ਬੀਵੀਆਂ ਦਾ ਨਾ ਇਕੱਠਾ ਇੱਕੋ ਵਾਰੀ ਜਨਾਜ਼ਾ ਚੱਕਦਾ ਤੇ ਲੈ ਜਾਂਦਾ, ਜਾ ਕੇ ਇਕੱਠਾ ਜਨਾਜ਼ਾ ਪੜ੍ਹਾਉਂਦਾ। ਦੋ ਕਬਰਾਂ ਬਰੋ ਬਰਾਬਰ ਤੇ ਬਾਬਾ ਜੀ ਇਕੱਠੀਆਂ ਉਹਨਾਂ ਨੂੰ ਕਬਰ 'ਚ ਉਤਾਰ ਕੇ ਕਫਨ ਦਫਨ ਸਾਰਾ ਕਰਕੇ ਨਾ ਤੇ ਵਾਪਸ ਆਪਣੇ ਘਰ ਆ ਜਾਂਦਾ। ਆਣ ਕੇ ਸੌਂਦਾ, ਇੱਕ ਦੋ ਦਿਨ ਗੁਜ਼ਰਦੇ ਆ ਨਾ ਤੇ ਇੱਕ ਬੀਵੀ ਨਾ ਉਹਦੇ ਖਾਬ 'ਚ ਆਉਂਦੀ ਆ। ਖਾਬ 'ਚ ਆਣ ਕੇ ਤੇ ਉਹ ਕਹਿੰਦੀ ਤੈਨੂੰ ਕੀੜੇ ਪੈਣ, ਤੇਰਾ ਕੱਖ ਨਾ ਰਵੇ। ਉਹ ਕਹਿੰਦਾ ਭਲੀਏ ਲੋਕੇ, ਮੈਂ ਤੁਹਾਡੇ ਨਾਲ ਕਿਹੜੀ ਬੇਇਨਸਾਫੀ ਕੀਤੀ, ਕਿਹੜੀ ਤੇਰੇ ਨਾਲ ਬੇਇਨਸਾਫੀ ਕੀਤੀ ਆ? ਮੈਂ ਤੇ ਬਿਲਕੁਲ ਤਰਾਜ਼ੂ ਦੇ ਵਿੱਚ ਤੋਲਿਆ, ਤੂੰ ਮੈਨੂੰ ਕੀੜੇ। ਉਹ ਕਹਿੰਦੀ ਜਾ ਕੰਮ ਕਰ, ਤੈਨੂੰ ਦੋਜ਼ਖ ਦੀ ਅੱਗ ਨਸੀਬ ਹੋਵੇ ਕਿਤੇ। ਉਹ ਕਹਿੰਦਾ ਹੋਇਆ ਕੀ, ਦੱਸ ਤੇ ਸਹੀ। ਉਹ ਕਹਿੰਦੀ ਬਣ ਗਿਆ ਨਾ ਦੂਸਰੀ ਬੀਵੀ ਦਾ। ਉਹਨੇ ਕਿਹਾ ਦੱਸ ਭਲੀਏ ਲੋਕੇ ਹੋਇਆ ਕੀ? ਉਹਨੇ ਕਿਹਾ ਅੱਛਾ, ਉਹਨੂੰ ਨਵੇਂ ਦਰਵਾਜ਼ੇ ਚੋਂ ਤੇ ਮੈਨੂੰ ਪੁਰਾਣੇ ਦਰਵਾਜ਼ੇ ਚੋਂ ਜਨਾਜ਼ਾ ਤੇ ਗੱਲ ਕਰਨ ਦਾ ਮਤਲਬ ਆ ਬੰਦਾ ਜਿੰਨਾ ਮਰਜ਼ੀ ਕਰ ਲਵੇ, ਬੀਵੀਆਂ ਕਦੇ ਬੰਦੇ ਤੇ ਰਾਜ਼ੀ ਨਹੀਂ ਹੋ ਸਕਦੀਆਂ। ਜਿਹੜਾ ਬੰਦਾ ਇਸ ਗੱਲ ਤੇ ਐਗਰੀ ਹੈ ਨਾ, ਸ਼ੇਅਰ ਜ਼ਰੂਰ ਕਰ ਦੇਵੇ।